ਵੀਅਰਸ ਵੈਲਕਮ ਬੈਕ ਅਗੇਨ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਆ ਪੰਜਾਬ ਦੇ ਵਾਲਿਆਂ ਨਾਲ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਸ਼ੁਰੂ ਤੋਂ ਹੀ ਅਮਿਤ ਸ਼ਾਹ ਦੇ ਹਿੰਦੂਤਵੀ ਏਜੰਡੇ ਨੂੰ ਪੰਜਾਬ ਵਿੱਚ ਲਾਗੂ ਕਰਦਾ ਆ ਰਿਹਾ ਹੈ, ਪਰ ਹੁਣ ਇਹ ਜਾਪਦਾ ਹੈ ਕਿ ਪਾਰਟੀ ਅੰਦਰਲੇ ਦਬਾਅ ਦੇ ਚਲਦਿਆਂ ਉਹ ਹੁਣ ਸਿੱਧਾ ਬੁੱਚੜ ਬੇਨਤੇ ਦਾ ਰੋਲ ਕਰਨ ਲਈ ਤਿਆਰ ਹੋ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਫੋਟੋ ਆ ਰਹੀ ਹੈ, ਕਾਲੀਆਂ ਐਨਕਾਂ ਲੱਗੀਆਂ ਹੋਈਆਂ ਔਰ ਜ਼ਾਹਰ ਹੈ ਵੀ ਜਿਵੇਂ ਹੈ ਕਿ ਜੀ ਹਾਈ ਬਲੱਡ ਪ੍ਰੈਸ਼ਰ ਜਾਂ ਓਵਰ ਡਰਿੰਕਿੰਗ ਨਾਲ ਆਈ ਕੈਪੀਲਰੀਜ਼ ਬਸਟ ਹੋ ਗਈਆਂ ਹੋਣੀਆਂ, ਅੱਖਾਂ 'ਚ ਖੂਨ ਹੋਣਾ। ਲੇਕਿਨ ਉਸ ਦੀ ਸ਼ਕਲ ਜਦੋਂ ਤੁਸੀਂ ਦੇਖਦੇ ਹੋ, ਜਿਸ ਕਿਸਮ ਦੀ ਪੱਗ ਔਰ ਜਿਸ ਕਿਸਮ ਦੀ ਉਹਦੀ ਦਾੜੀ ਮੁੰਨੀ ਹੋਈ, ਉਹਦੇ 'ਚੋਂ ਬੁੱਚੜ ਬੇਨਤੇ ਦਾ ਝੋਲਾ ਪੈਂਦਾ। ਉਹ ਵੀ ਕਿਉਂਕਿ ਭੈਂਗਾ ਸੀ ਤੇ ਕਾਲੀ ਐਨਕ ਲਾ ਕੇ ਰੱਖਦਾ ਸੀ ਤੇ ਇੱਕਦਮ ਖਿਆਲ ਦੀਪ ਸਿੱਧੂ ਜਿਨ੍ਹਾਂ ਦੇ ਲਫ਼ਜ਼ ਪ੍ਰੋਫੈਟਿਕ ਸੀ, ਉਦੋਂ ਅਜੇ ਕੋਈ ਇਹ ਇਲੈਕਸ਼ਨ ਜਿੱਤਿਆ ਵੀ ਨਹੀਂ ਸੀ ਜਾਂ ਦੂਜਾ, ਉਹਨਾਂ ਨੇ ਕਿਹਾ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਇਹ ਚੀਫ ਮਿਨਿਸਟਰ ਬਣਿਆ ਤੇ ਤੁਸੀਂ ਬੁੱਚੜ ਬੇਨਤੇ ਦੇ ਜ਼ੁਲਮਾਂ ਨੂੰ ਭੁੱਲ ਜਾਓਗੇ। ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ, ਹਾਲਾਂ ਜਦੋਂ ਤੋਂ ਭਗਵੰਤ ਮਾਨ ਨੇ ਟੇਕ ਓਵਰ ਕੀਤਾ, ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ ਵੀ ਇਹਦੀ ਅਮਿਤ ਸ਼ਾਹ ਦੇ ਨਾਲ ਪਹਿਲੇ ਦਿਨ ਤੋਂ ਹੀ ਅੰਡਰਸਟੈਂਡਿੰਗ ਹੈ ਔਰ ਸ਼ਾਇਦ ਇਹੀ ਕਾਰਨ ਹੈ ਕਿ ਇੰਟਰਨਲ ਇਹਦੀ ਇਨਕੈਪੇਬਿਲਿਟੀ ਦੇ ਬਾਵਜੂਦ, ਲੁੱਟ ਖਸੁੱਟ ਦੇ ਬਾਵਜੂਦ ਬਹੁਤ ਸਾਰੇ ਇਸ ਲਈ ਨਹੀਂ ਛੱਡ ਪਾ ਰਹੇ, ਜਾਂ ਈਵਨ ਕੇਜਰੀਵਾਲ ਨੇ ਵੀ ਜਿਹੜਾ ਉਹ ਆਪਣਾ ਜਿਹੜਾ ਉਹ ਇੱਕ ਏਜੰਡਾ ਉਹਨਾਂ ਦਾ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਵੱਡੇ ਪੈਮਾਨੇ ਤੇ ਬੀਜੇਪੀ ਨੂੰ ਜੁਆਇਨ ਕਰ ਲਿਆ। ਪਰ ਜੋ ਇਹ ਫੋਲੋ, ਜਿਵੇਂ ਕੈਪਟਨ ਅਮਰਿੰਦਰ ਨੇ ਆਪਣੀ ਜਿਹੜੀ ਸੈਕੰਡ ਟਰਮ ਚੀਫ ਮਿਨਿਸਟਰੀ ਦੀ ਸੀ, ਉਹ ਬੀਜੇਪੀ ਦਾ ਏਜੰਡਾ ਹੀ ਲਾਗੂ ਕੀਤਾ। ਉਹ ਖਾਲਿਸਤਾਨੀਆਂ ਦੇ ਖਿਲਾਫ, ਜਸਟਿਨ ਟਰੂਡੋ ਦੇ ਖਿਲਾਫ, ਪੰਜਾਬ 'ਚ ਯੂਆਪਾ ਵਰਗੇ ਕਾਨੂੰਨ ਲਾਗੂ ਕਰਨ ਦੇ ਖਿਲਾਫ। ਔਰ ਜੇ ਤੁਸੀਂ ਈਵਨ ਭਗਵੰਤ ਮਾਨ ਦਾ ਵੀ ਇਸ 2 ਸਾਲ 'ਚ ਦੇਖੋ ਤੇ ਉਹੀ ਲਾਈਨ ਜਿਸ ਅੰਦਾਜ਼ 'ਚ ਈਵਨ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਨੇ, ਇਹਦੇ ਬਾਵਜੂਦ ਕਿ ਕੋਈ ਹੈ ਨਹੀਂ ਉਹ, ਲੇਕਿਨ ਤੁਸੀਂ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਔਰ ਦੂਜੇ ਤੀਜੇ ਕ੍ਰਿਮੀਨਲ ਕੇਸ ਯਾਨੀ ਬਾਹਰ ਨਹੀਂ ਆਉਣ ਦੇਣਾ। ਪੰਜਾਬ 'ਚ ਵੀ ਜਿਸ ਲੈਵਲ ਦਾ ਪਾਰਟ ਚੱਲਦਾ ਰਿਹਾ, ਕਿਸਾਨ ਮੂਵਮੈਂਟ 1 ਸਾਲ ਤੋਂ ਡੱਲੇਵਾਲ ਜਾਂ ਪੰਧੇਰ ਹੋਰੀ ਬੈਠੇ ਨੇ, ਕੋਈ ਇਹ ਸਾਰਾ ਸੈਂਟਰ ਦੇ ਹਵਾਲੇ ਕਰਕੇ ਔਰ ਪੂਰਾ ਜਿਹੜੀ ਹੈ ਔਰ ਲੁੱਟ ਖਸੁੱਟ ਪੂਰੀ, ਜਿਵੇਂ ਪੰਜਾਬ ਦਾ ਖਜ਼ਾਨਾ ਲੁੱਟ ਕੇ ਅਰਵਿੰਦ ਕੇਜਰੀਵਾਲ ਦੇ ਖਾਤੇ 'ਚ ਵੀ ਔਰ ਅਦਰਵਾਈਜ਼ ਵੀ। ਲੇਕਿਨ ਪਿਛਲੇ ਕੁਛ ਹਫ਼ਤਿਆਂ ਤੋਂ ਜਿਹੜਾ ਇਹਦਾ ਇੱਕ ਨਵਾਂ ਰੂਪ ਨਜ਼ਰ ਆ ਰਿਹਾ, ਜਦੋਂ ਦੀ ਇਹ ਕਾਲੀ ਐਨਕ ਕੇਸ ਦੀ ਨਜ਼ਰ ਆਉਣੀ ਸ਼ੁਰੂ ਹੋਈ ਕਿ ਇਹਨੇ ਜਿਵੇਂ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਸੀ, ਹਾਲਾਂ ਰਾਜੇਵਾਲ ਜਾਂ ਉਗਰਾਹਾਂ ਇਹਦੇ ਹੀ ਬੰਦੇ ਨੇ ਔਰ ਇਹਨਾਂ ਨੇ ਹੀ ਸਾਰਾ ਸਾਬੋਤਾਜ ਕੀਤਾ। ਜਿਹੜੀ ਕਿਸਾਨ ਪਾਵਰ 3 ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਪੰਜਾਬ ਦੇ ਵਿੱਚ ਅਸੈਂਬਲੀ ਚੋਣਾਂ ਦੇ ਵਿੱਚ ਇੱਕ ਬਦਲ ਬਣ ਸਕਦੀ ਸੀ, ਇਹ ਕਿਉਂਕਿ ਰਾਜੇਵਾਲ ਨੈਗੋਸ਼ੀਏਟ ਕਰ ਰਿਹਾ ਸੀ ਕੇਜਰੀਵਾਲ ਨਾਲ ਆਮ ਆਦਮੀ ਨੂੰ ਜੁਆਇਨ ਕਰਨਾ ਔਰ ਚੀਫ ਮਿਨਿਸਟਰੀ ਦਾ ਅਚਕਨ ਵੀ ਸਵਾਈ ਹੋਈ ਸੀ, ਉਹ ਜਿਹੜਾ ਡਿਊਪ ਕਰ ਰਿਹਾ ਸੀ ਬਾਣੀਆਂ ਦਿੱਲੀ ਦਾ ਸਮਾਰਟ ਡੰਡੀ ਮਾਰ। ਨਤੀਜੇ ਦੇ ਤੌਰ 'ਤੇ ਆਪਣੇ ਨਿਕਲਣਾ ਕੀ ਸੀ, ਲੇਕਿਨ ਇਹ ਕੇਜਰੀਵਾਲ ਦੀ ਪਾਰਟੀ ਨੇ 92 ਸੀਟਾਂ ਕੱਢ ਲਈਆਂ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ 2 ਸਾਲ ਤਾਂ ਸੁਸਰੀ ਵਾਂਗ ਉਹ ਸੁੱਤੇ ਰਹੇ, ਨਾ ਹੀ ਉਹ ਜਿਹੜੀ ਕਿਸਾਨ ਮੂਵਮੈਂਟ ਨੂੰ ਅੱਗੇ ਤੋਰ ਰਹੇ ਨੇ। ਡੱਲੇਵਾਲ ਜਾਂ ਪੰਧੇਰ ਉਹਨਾਂ ਦੇ ਨਾਲ ਲੱਗੇ, ਪਰ ਹੁਣ ਉਹਨਾਂ ਨੂੰ ਜਿਉਂ-ਜਿਉਂ ਡੱਲੇਵਾਲ ਦੇ ਵਰਤ ਨੂੰ ਅੱਜ 100ਵਾਂ ਦਿਨ ਹੋ ਗਿਆ, ਉਹਨਾਂ ਨੂੰ ਲੱਗਦਾ ਕਿ ਵੀ ਪੰਜਾਬ 'ਚ ਤਾਂ ਅਸੀਂ ਰੈਲੇਵੈਂਟ ਹੋ ਜਾਵਾਂਗੇ। ਉਹਨਾਂ ਨੇ ਵੀ ਕਿਹਾ ਜੀ ਅਸੀਂ ਜਿਹੜਾ ਮੰਗਾਂ ਦੇ ਹੱਕ 'ਚ ਔਰ ਦੂਸਰਾ ਕਰਾਂਗੇ, ਚੰਡੀਗੜ੍ਹ 'ਚ ਕਰਾਂਗੇ ਔਰ ਮੀਟਿੰਗ ਭਗਵੰਤ ਮਾਨ ਨਾਲ ਰੱਖੀ। ਹੁਣ ਭਗਵੰਤ ਮਾਨ ਕਿਉਂਕਿ ਉਹ ਕੇਜਰੀਵਾਲ ਦਿੱਲੀ ਦੇ ਵਿੱਚ ਖੁਦ ਵੀ ਹਾਰਿਆ, ਆਪਣੀ ਸੀਟ ਸਸੋਦੀਆ ਵੀ ਹਾਰਿਆ ਔਰ ਉਸ ਸਾਰੇ ਦੇ ਚੱਲਦੇ ਆ ਭਗਵੰਤ ਮਾਨ ਅੱਗੇ ਨਾਲੋਂ ਜਿਹੜਾ ਉਹਨੂੰ ਇਹ ਲੱਗਦਾ ਵੀ ਮੈਨੂੰ ਨਾ ਚੱਲਦਾ ਕਰੇ ਕੇਜਰੀਵਾਲ, ਖੁਦ ਹੀ ਨਾ ਚੀਫ ਮਿਨਿਸਟਰ ਬਣਨ ਦਾ ਜਿਹੜਾ ਉਹ ਚਾਹਵਾਨ, ਹਾਲਾਂ ਉਹ ਕੋਈ ਨਿਕਲਿਆ ਨਹੀਂ ਹੈ ਪੰਜਾਬ ਤੋਂ। ਹੁਣ ਅੱਜ ਉਹ 34 ਗੱਡੀਆਂ ਦਾ ਕਾਫਲਾ ਲੈ ਕੇ ਵਿਪਾਸਨਾ ਸੈਂਟਰ ਆਨੰਦਗੜ੍ਹ ਪਿੰਡ ਹੁਸ਼ਿਆਰਪੁਰ 'ਚ ਆਇਆ ਹੋਇਆ ਕਿ ਜੀ ਮੈਂ 10 ਦਿਨ ਦੀ ਪ੍ਰਾਰਥਨਾ ਕਰਨੀ ਹੈ, ਵਿਪਾਸਨਾ ਕਰਨੀ ਹੈ। ਦੂਜਾ 34 ਗੱਡੀਆਂ ਵੀ ਉਹਦੇ ਕੋਲ ਨਾ ਉਹ ਪੰਜਾਬ ਦਾ MLA ਹੈ, ਨਾ ਉਹਦੀ ਹੋਂਦ ਹੈ, ਲੇਕਿਨ ਖਜ਼ਾਨਾ ਦੋਨੋਂ ਹੱਥੀਂ ਲੁਟਾਇਆ ਜਾ ਰਿਹਾ। ਔਰ ਭਗਵੰਤ ਮਾਨ ਨੇ ਜਦੋਂ ਕਿਸਾਨਾਂ ਨੇ ਉਹ 5 ਤਰੀਕ ਦੇ ਗੱਲ ਉਹਨਾਂ ਦੇ ਚੱਲ ਰਹੀ ਸੀ ਔਰ ਉਹਨਾਂ ਨੇ ਮੰਗਾਂ ਦੇ ਹਵਾਲੇ ਨਾਲ ਗੱਲ ਕੀਤੀ, ਉਹ ਮੀਟਿੰਗ 'ਚੋਂ ਉੱਠ ਕੇ ਚਲਾ ਗਿਆ ਔਰ ਸਾਰੇ ਮੀਡੀਆ ਨੇ ਲਿਖਿਆ ਕਿ ਲਾਈਵਿਡ ਭਗਵੰਤ ਮਾਨ ਲੈਫਟ। ਲਾਈਵਿਡ ਹੁੰਦਾ ਗੁੱਸੇ 'ਚ ਭਰਿਆ ਹੋਇਆ
ਔਰ ਉਹਨਾਂ ਨੇ ਕਿਹਾ ਜੀ ਮੈਂ ਦੇਖ ਲਾਂਗਾ ਤੁਹਾਨੂੰ, ਤੁਸੀਂ ਕੀ ਮੈਂ ਕੋਈ ਤੁਹਾਡੇ ਤੋਂ ਡਰਦਾ ਆ, ਮੀਟਿੰਗ ਨਹੀਂ ਕੀਤੀ, ਮੈਂ ਡਰਦਾ ਨਹੀਂ ਹੈ। ਔਰ ਉਹਨੇ ਉਹੀ ਕਿਸਾਨ ਆਗੂ ਜਾਂ ਜਿਹੜੇ ਇਹਦੇ ਖਿਲਾਫ ਮੂੰਹ ਨਹੀਂ ਸੀ, ਉਹ ਸਾਰੇ ਕੋਈ ਡਿਟੇਨ ਕਰ ਲਏ, ਕੋਈ ਫੜੇ ਹੋਏ ਨੇ, ਕੋਈ ਦੂਸਰੇ ਨੇ। ਇਸੇ ਤਰ੍ਹਾਂ ਜਿਹੜੀਆਂ ਉਹਦੀਆਂ ਦੂਸਰੀਆਂ, ਇੱਕ ਪੁਲਿਸ ਮੁਕਾਬਲਾ ਪਿਛਲੇ ਹਫਤੇ 'ਚ ਬਣਾਇਆ, ਉਹਦੇ ਮਾਪਿਓ ਨਿਆਣੇ ਦੇ ਮੁੰਡੇ ਦੇ ਰੋ ਰਹੇ ਨੇ, ਉਹਨੂੰ ਉਹ ਡਰੱਗ ਲਾਰਡ ਤੇ ਪਤਾ ਨਹੀਂ ਕੀ ਕੀ ਕਹਿ ਰਹੇ, ਕਹਿੰਦੇ ਸਾਡੇ ਘਰੋਂ ਚੁੱਕ ਕੇ ਮੁੰਡਾ ਮਾਰਿਆ। ਹੁਣ ਉਹ ਇਹ ਧਮਕੀ ਦੇ ਰਿਹਾ ਹੈ, ਮਾਨ ਗਵਰਨਮੈਂਟ ਡਿਕਲੇਅਰਸ ਵਾਰ ਔਨ ਡਰੱਗਸ ਟੂ ਰਿਡ ਪੰਜਾਬ ਆਫ ਮੈਨੇਸ ਇਨ 3 months, ਕਿ ਅਸੀਂ 3 ਮਹੀਨੇ ਦੇ ਵਿੱਚ ਜਿਹੜਾ ਹੈ ਉਹ ਪੰਜਾਬ ਨੂੰ ਡਰੱਗਸ ਤੋਂ ਜਿਹੜਾ ਉਹ ਮੁਕਤ ਕਰ ਦਿਆਂਗੇ। ਤੁਹਾਨੂੰ 2 ਸਾਲ ਤੋਂ ਕਿਹਨੇ ਰੋਕਿਆ ਹੋਇਆ ਸੀ? ਮਤਲਬ ਇਹ ਹੈ ਕਿ ਇਹ ਹੁਣ ਬਿਲਕੁਲ ਉਹਦਾ ਚੋਗਾ ਇਹਨੇ ਪਾ ਲਿਆ ਬੁੱਚੜ ਬੇਅੰਤੇ ਦਾ। ਆਉਣ ਵਾਲੇ ਪੀਰੀਅਡ 'ਚ ਝੂਠੇ ਪੁਲਿਸ ਮੁਕਾਬਲੇ, ਜਿਵੇਂ ਸਰਕਾਰ ਨੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ ਮਾਰੇ, ਉਹ ਫਿਰ ਜਿਹੜੇ ਉਗਰਵਾਦੀ ਨੇ ਉਹ ਗੈਂਗਸਟਰ ਬਣ ਗਏ, ਉਹ ਕਹਿ ਕੇ ਮਾਰਨੇ ਸ਼ੁਰੂ ਕੀਤੇ। ਜਿਵੇਂ ਸੁਖ ਕਾਲੋਂ ਤੇ ਦੂਜਾ ਮੁੰਡੇ ਕਿੰਨੇ ਜਿਹੜੇ ਨੇ ਉਹ ਕਿ ਜੀ ਫਲਾਣੇ ਕਰ ਲਏ ਤੇ ਹੁਣ ਇਹ ਭਗਵੰਤ ਮਾਨ ਜਿਹੜਾ ਡਰੱਗ ਗੈਂਗ ਦੇ ਨਾਲ ਜੋੜ ਕੇ ਜਿਹੜਾ ਇਹ ਮੁੰਡੇ ਮਾਰਨ ਦੀ ਲਾਈਨ ਅਮਿਤ ਸ਼ਾਹ ਔਰ ਦੂਸਰਿਆਂ ਦੀ, ਕਿਉਂਕਿ ਪੰਜਾਬ ਲਈ ਉਹਨਾਂ ਕੋਲ ਕੀ ਪਲੈਨਿੰਗ ਹੈ ਫਿਊਚਰ ਦੀ, ਉਹ ਇਵੇਂ ਹੀ ਹੈ ਕਿ ਇਹਨਾਂ ਨੇ ਪੰਜਾਬ ਨੂੰ ਕਿਸ ਲੈਵਲ ਦੇ ਉੱਤੇ ਲਿਜਾ ਕੇ, ਇੱਕ ਪਾਸੇ ਇਹ ਸਾਰੇ ਸੌਦਾ ਸਾਧ ਔਰ ਪਿਛਲੇ ਦਿਨਾਂ 'ਚ ਬਲਜਿੰਦਰ ਸਿੰਘ ਨਾਂ ਦਾ ਈਸਾਈ ਪਾਸਟਰ ਜਿਹਦੇ ਖਿਲਾਫ ਇੱਕ ਸਿੱਖ ਬੱਚੀ ਪੇਂਡੂ ਨੇ ਇਲਜ਼ਾਮ ਲਾਇਆ ਵੀ ਉਹਨੂੰ ਕਿਵੇਂ ਸੈਕਸ਼ੂਅਲੀ ਐਕਸਪਲੋਇਟ ਕੀਤਾ। ਉਸ ਤੋਂ ਪਹਿਲਾਂ ਉਹਦੇ ਖਿਲਾਫ ਜਿਹੜਾ ਉਹ ਮਰਡਰ ਦੇ ਕੇਸ 'ਚ ਜ਼ਮਾਨਤ ਹੋਈ ਹੈ ਉਹਦੇ ਬਲਜਿੰਦਰ ਪਾਸਟਰ ਦੀ, ਔਰ 240 ਸੈਂਟਰ ਪੰਜਾਬ 'ਚ ਈਸਾਈਆਂ ਦੇ ਖੁਲਵਾਏ ਹੋਏ ਨੇ। ਕਪੂਰਥਲਾ ਜ਼ਿਲ੍ਹੇ 'ਚ ਉਹਦਾ ਪੂਰਾ ਜਿਹੜਾ ਉਹ ਸੈਟਅਪ ਜਿਹਦੇ ਥੱਲੇ ਆ ਕੇ ਸਾਰੇ ਸਿਆਸਤਦਾਨ ਬਹਿੰਦੇ ਨੇ। ਇਹ ਐਵੇਂ ਨਹੀਂ ਹੈ। ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਉਹ ਕਿਵੇਂ ਮਾਰਨ ਦੀ ਲਾਈਨ ਹੈ, ਇਹਨਾਂ ਨੂੰ ਪੈਟਰੇਜ ਸਟੇਟ ਕੌਣ ਦੇ ਰਹੀ ਹੈ? ਇੱਕ ਕ੍ਰਿਮੀਨਲ ਬੰਦਾ ਹੈ ਜਿਹੜਾ ਹਜ਼ਾਰਾਂ ਨੂੰ ਆ ਕੇ ਇੱਕ ਹੀਲਰ ਬਣ ਕੇ ਲੁੱਟ ਰਿਹਾ। ਇੰਨੇ ਕੇਸ ਨੇ ਉਹਦੇ ਤੇ ਔਰ ਉਹ ਸਾਹਮਣੇ ਆਇਆ। ਹੁਣ FIR ਰਜਿਸਟਰ ਕੀਤੀ ਹੈ ਉਹਦੇ ਖਿਲਾਫ, ਜਿਹੜਾ ਹਰਿਆਣੇ ਦਾ ਜਾਟ ਹੈ, ਔਰ ਇਸ ਕੰਮ ਲਈ ਪੰਜਾਬ ਛੱਡਿਆ ਹੋਇਆ ਆਸਾਨ ਬਣਾ ਕੇ ਉਹਨੂੰ। ਕੌਣ ਇਹਨਾਂ ਨੂੰ ਸਪੋਰਟ ਕਰ ਰਿਹਾ? ਸੋ ਆਉਣ ਵਾਲੇ ਦਿਨਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਦੀਪ ਸਿੱਧੂ ਦੀ ਪੇਸ਼ੀਨਗੋਈ ਜਿਹੜੀ ਹੈ ਉਹ ਠੀਕ ਸਾਬਤ ਹੋਏਗੀ ਕਿ ਭਾਈ ਇਹਦੇ ਜ਼ੁਲਮਾਂ ਦੇ ਸਾਹਮਣੇ ਬੁੱਚੜ ਬੇਅੰਤਾ ਵੀ ਜਿਹੜਾ ਤੁਹਾਨੂੰ ਉਹ ਹਲਕਾ ਲੱਗਣ ਲੱਗ ਜਾਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ ਵੀ, ਬਲਜੀਤ ਬਰਾਜ ਜੀ ਵੀ, ਧਰਮ ਸਿੰਘ ਜੀ ਵੀ, ਰਾਜਨਪ੍ਰੀਤ ਜੀ ਵੀ, ਔਰ ਗੁਰਦੇਵ ਨੰਨੜ ਜੀ ਵੀ, ਔਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਇਹਨਾਂ ਦੇ ਕਾਫੀ ਸਾਰੇ। ਉਹਨਾਂ ਜਿੱਦਾਂ ਬਾਰਿਸ਼ ਪੈਂਦੀ ਨਾ ਬਾਹਰ, ਅੱਜ ਉਦਾਂ ਹੀ ਉਹਨਾਂ ਨੇ ਮੈਸੇਜ ਦੀ ਜਿਹੜੀ ਝੜੀ ਲਗਾਈ ਹੋਈ ਹੈ। ਅੱਜ ਉਹਨਾਂ ਨੇ ਰੋਜ਼ਾ ਖੋਲਿਆ, ਕਾਫੀ ਸਾਰੇ ਸਮੋਸੇ ਖਾਦੇ ਨੇ। ਸੋ ਪੂਰੀ એનર્ਜੀ ਵਿੱਚ ਨੇ, ਕਹਿਣ ਦਾ ਮਤਲਬ ਹੈ। ਸੋ ਬਹੁਤ ਸ਼ੁਕਰੀਆ। ਇਹਨਾਂ ਨੇ ਕਿਹਾ ਕਿ ਜਿਹੜਾ ਖਾਲਿਸਤਾਨ ਜ਼ਰੂਰ ਬਣੇਗਾ ਔਰ ਜਿਹੜਾ ਕਸ਼ਮੀਰ ਹੈ ਉਹ ਵੀ ਕਹਿੰਦੇ ਆਜ਼ਾਦ ਹੋਵੇਗਾ। ਕਹਿੰਦੇ ਜੇ ਮੇਰੀ ਜ਼ਿੰਦਗੀ ਰਹੀ ਤੇ ਜਿਹੜੀ ਸਾਲ ਪਰੇਡ ਹੋਣ ਜਾ ਰਹੀ ਹੈ ਉਹਦੇ ਵਿੱਚ ਮੈਂ ਸ਼ਿਰਕਤ ਕਰਾਂਗਾ। ਹਾਂਜੀ, ਔਰ ਇੰਡੀਆ ਨੂੰ ਉਹਨਾਂ ਨੇ ਬੇਗਾਰਤ ਕਿਹਾ। ਔਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ, ਸੋਨਮਾਲ ਜੀ ਵੀ, ਔਰ ਪੰਨੂ ਜੀ ਵੀ, ਔਰ ਅਮਰਜੀਤ ਨਿੱਜਰ ਜੀ ਵੀ, ਔਰ ਇਸੇ ਤਰ੍ਹਾਂ ਸ਼ੋਹੇਬ ਰਾਜਪੂਤ ਜੀ ਵੀ। ਹਾਂਜੀ, ਇਹ ਕਹਿੰਦੇ ਇਟ ਇਜ਼ ਗੁੱਡ ਨਿਊਜ਼, ਪਾਕਿਸਤਾਨ ਵਿਲ ਸੂਨ ਮੈਨੂਫੈਕਚਰ ਦਾ 5th ਜਨਰੇਸ਼ਨ एयरक्राफ्ट इन पाकिस्तान, God willing sorry। हाँ बिल्कुल तुसी ठीक किया। और शाबले जी भी कहने always great show, great job, excellent information, thank you so much। और सिंह गरचा जी भी, और इसी तरह मोहम्मद याकूब जी रंदे में दसता है कि वो इंडिया ਨੂੰ ਬੇਗਾਰਤ ਕਹਿ ਰਹੇ ਨੇ ਔਰ ਜਿੱਦਾਂ ਉਹਨਾਂ ਨੇ ਸ਼ਿਰਕਤ ਕਰਨੀ। ਔਰ ਕਹਿੰਦੇ ਜੇ ਤੁਸੀਂ ਡਾਕਟਰ ਸਾਹਿਬ ਆਪਣੀ ਕੌਮ ਬਣਾਓ ਤੇ ਅਸੀਂ ਤੁਹਾਡੇ ਸਾਥ ਹਾਂ। ਕਦਮ ਵਧਾਓ। ਹਾਂਜੀ, ਕਦਮ ਵਧਾਓ। और गुरविंदर मान जी भी, और हाँ जी आल अबाउट ट्रूथ एंड सिखिज्म जी भी, और कुलदीप कौर जी भी, और इसी तरह कुलदीप कौर जी भी भैन जी साडे रेगुलर व्यूअर ने, बहुत बहुत शुक्रिया। खालिस्तान जिंदाबाद। हाँ जी। और नुप्पा जी भी कहते हैं कि फोर्ड ट्रैक्टर इस करके नहीं एक्सपेंसिव सी कि वो इंपोर्टेड जिहड़ी है टैक्नोलॉजी सी ਉਹ ਇਸ ਕਰਕੇ ਮਹਿੰਗਾ ਸੀ। ਉਸ 'ਤੇ 120% ਕਹਿੰਦੇ ਟੈਕਸ ਸੀ, ਤਾਂ ਜੋ ਮਹਿੰਦਰਾ ਦਾ ਕਬਾੜ ਸਾਡੇ ਗਲ ਵਿੱਚ ਪਾਇਆ ਜਾ ਸਕੇ। ਹਾਂ, ਤੁਸੀਂ ਨੂਪਾ ਜੀ ਬਿਲਕੁਲ ਠੀਕ ਕਹਿ ਰਹੇ ਹੋ। ਇਹਨਾਂ ਨੇ ਜੇ ਉਹ ਟਰੈਕਟਰਾਂ ਦੀ ਫੈਕਟਰੀ ਮੋਹਾਲੀ ਵੀ ਲਾਈ ਤੇ ਉਸ ਦੇ ਉੱਤੇ ਜਿਹੜਾ ਉਹ ਬਿਲਕੁਲ 120% ਟੈਰਿਫ ਲਾਈ ਹੋਈ ਸੀ। ਹਾਂਜੀ।
ਔਰ ਇਸੇ ਤਰ੍ਹਾਂ ਫਿਰ ਭਾਰਦਵਾਜ ਜੀ ਤਾਂ ਸਾਡੇ ਫੇਵਰੇਟ ਨੇ। ਉਹਨਾਂ ਨੂੰ ਬਹੁਤ ਤਕਲੀਫ ਹੋਈ ਜਿਹੜੀ ਅਸੀਂ ਕੱਲ ਕਿਹਾ ਕਿ ਭਾਈ ਤੁਸੀਂ ਵੀ ਸਾਨੂੰ ਜੁਆਇਨ ਕਰਿਓ, ਅਸੀਂ ਖਾਲਿਸਤਾਨੀ ਝੰਡਾ ਲਹਿਰਾਉਣਾ ਹੈ ਰੈੱਡ ਫੋਰਟ ਤੇ ਉਹਨਾਂ ਨੇ ਗਾਲਿਬ ਦਾ ਸ਼ੇਰ ਕਹਿ ਕੇ ਕਿ ਦਿਲ ਬਹਿਲਾਉਣ ਵਾਲੀ ਗੱਲ ਹੈ। ਨਹੀਂ ਰਿਸ਼ੀ ਭਾਰਦਵਾਜ ਜੀ, ਤੁਸੀਂ ਫਿਕਰ ਨਾ ਕਰੋ, ਆਪਣੀ ਅਚਕਨ ਵਗੈਰਾ ਸਵਾ ਕੇ ਰੱਖੋ, ਫਿਰ ਤੁਹਾਡੇ ਵਰਗਿਆਂ ਨੇ ਸਭ ਤੋਂ ਜ਼ਿਆਦਾ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਤੇ ਮਾਈਨੋਰਟੀਜ਼ ਦਾ ਮਿਨਿਸਟਰ ਵੀ ਤੁਸੀਂ ਬਣਨ ਦੇ ਲਈ ਕਹਿਣਾ ਵੀ ਮੇਰਾ ਕਲੇਮ ਹੈ, ਮੈਂ ਤਾਂ TV 84 ਦੇ ਨਾਲ ਜੁੜਿਆ ਹੋਇਆ। ਫਿਕਰ ਨਾ ਕਰੋ, ਤੁਸੀਂ ਜ਼ਰੂਰ ਦੇਖੋਗੇ, ਤੁਹਾਨੂੰ ਲਾਲ ਕਿਲੇ ਦੇ ਸਾਹਮਣੇ ਖੜਾ ਕਰਕੇ ਦਿਖਾਵਾਂਗੇ ਕਿ ਭਾਈ ਖਾਲਿਸਤਾਨ ਜ਼ਿੰਦਾਬਾਦ ਦਾ ਝੰਡਾ ਝੂਲੇਗਾ। ਬਿਲਕੁਲ, ਮੁਹੰਮਦ ਯਾਕੂਬ ਜੀ ਉਹਨਾਂ ਨੂੰ ਜਵਾਬ ਵੀ ਦਿੰਦੇ ਰਿਸ਼ੀ ਭਾਰਦਵਾਜ ਨੂੰ, ਔਰ ਜਸਵੀਰ ਸਿੰਘ ਬਰਾੜ ਜੀ ਵੀ, ਫਿਰ ਇਸ ਤਰ੍ਹਾਂ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਇੰਦਰਜੀਤ ਸਿੰਘ ਜੀ ਵੀ, ਇਹ ਕਹਿੰਦੇ ਨੇ ਹਾਂਜੀ ਇਹਨਾਂ ਨੇ ਕਹਿੰਦੇ ਕਿ ਫਤਿਹ ਬੁਲਾ ਕੇ ਕਹਿੰਦੇ ਨੇ US ਰਸ਼ੀਆ ਤੇ ਯੂਕਰੇਨ ਵਾਰ ਖਤਮ ਕਰਕੇ ਇੰਡੋ ਪੈਸਿਫਿਕ ਵੱਲ ਫੋਕਸ ਰੱਖਣਾ ਚਾਹੀਦਾ। ਤੁਹਾਡਾ ਕੀ ਵਿਚਾਰ ਹੈ ਇਸ ਤੇ? ਨਹੀਂ ਦੇਖੋ, ਮੇਰਾ ਖਿਆਲ ਹੈ ਵੀ ਅਮਰੀਕਨ ਜਾਂ ਨੀਤੀ ਟਰੰਪ ਐਡਮਿਨਿਸਟ੍ਰੇਸ਼ਨ ਵੀ ਸ਼ਾਇਦ ਇਸ ਲਾਈਨ ਦੇ ਉੱਤੇ ਹੀ ਸੋਚਦਾ ਹੋਏ ਕਿ ਭਾਈ ਯੂਰਪ ਦੇ ਵਿੱਚੋਂ, ਔਰ ਉਹ ਇਸ ਬਹਾਨੇ ਨਾਲ ਰਸ਼ੀਆ ਨੂੰ ਚਾਈਨਾ ਨਾਲੋਂ ਤੋੜਨਾ ਵੀ ਚਾਹੁੰਦੇ ਨੇ, ਪਰ ਇਹ ਕਿੰਨਾ ਕੁ ਠੀਕ ਸਾਬਤ ਹੋਏਗਾ ਕਿਉਂਕਿ ਤੁਸੀਂ ਯੂਰਪ ਨੂੰ ਬਿਲਕੁਲ ਯਤੀਮ ਕਰਕੇ ਤੁਸੀਂ ਆਪਣਾ ਇਨਫਲੂਐਂਸ ਜੇ ਈਵਨ ਇੰਡੋ ਪੈਸਿਫਿਕ 'ਚ ਵੀ ਜਾਣਾ ਹੈ ਤੇ ਅਮਰੀਕਾ ਆਪਣੇ ਬਲਬੂਤੇ, ਇਹ ਠੀਕ ਹੈ 850 ਬੇਸ ਨੇ, ਅੱਜ ਵੱਡੀ ਪਾਵਰ ਹੈ, ਡਿਫੈਂਸ ਬਜਟ ਵੀ ਹੈ, ਪਰ ਇਵੇਂ ਤੁਸੀਂ ਬਿਨਾਂ ਐਲਾਈਜ਼ ਤੋਂ ਜਿਹੜਾ ਹੈ ਉਹ ਕੋਈ ਵੀ ਥਾਂ ਜਿਹੜਾ ਹੈ ਉਹ ਆਪਣੀ ਕਾਮਯਾਬੀ ਦੇ ਝੰਡੇ ਨਹੀਂ ਕੱਢ ਸਕਦੇ। ਬਿਲਕੁਲ ਜੀ, ਮਿਸ਼ਰਾ ਸਿੰਘ ਜੀ ਵੀ ਔਰ ਪਰਮਿੰਦਰ ਜੀ ਵੀ ਔਰ ਜਾਕੂਬ ਜੀ ਕਹਿੰਦੇ ਨੇ ਕਿ ਪਤਾ ਨਹੀਂ ਇੰਡੀਆ का 40 ਕਰੋੜ ਮੁਸਲਿਮ ਜਿਹੜਾ ਹੈ ਉਹ ਕਦੋਂ ਬੋਲੇਗਾ, ਕਦੋਂ ਜਾਗੇਗਾ। 40 ਕਰੋੜ ਨਾ ਵੀ ਹੋਏ, ਭਾਵੇਂ 20-22 ਕਰੋੜ ਹੀ ਨੇ, ਲੇਕਿਨ ਉਹ ਬਹੁਤ ਕਸ਼ਮੀਰੀਆਂ ਨੂੰ ਛੱਡ ਕੇ ਬਾਕੀਆਂ ਨੇ ਤਾਂ ਗੁਲਾਮੀ ਕਬੂਲੀ ਹੋਈ ਹੈ। ਬਿਲਕੁਲ, ਔਰ ਬਲਿਹਾਰ ਸਿੰਘ ਕੰਗ ਜੀ ਵੀ, ਹਰਵਿੰਦਰ ਸਿੰਘ ਜੀ ਵੀ, ਗੁਰਜੀਤ ਸਿੰਘ ਜੀ ਵੀ, ਔਰ ਸਤਨਾਮ ਸਿੰਘ ਜੀ, ਔਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਯਾਕੂਬ ਜੀ ਕਹਿੰਦੇ ਡਾਕਟਰ ਸਾਹਿਬ ਪਲੀਜ਼ ਟੈਲ ਮੀ ਵਾਈ ਪਾਕ ਫੌਜ ਫਾਈਟਿੰਗ ਵਿਦ ਮੁਜਾਹਿਦੀਨ of Afghanistan, please tell me they should fight India, not Afghanistan. ਮੁਹੰਮਦ ਯਾਕੂਬ ਜੀ, ਤੁਸੀਂ ਵੀ ਪਾਕਿਸਤਾਨ ਦੀ ਸਿਆਸਤ ਨੂੰ ਫੋਲੋ ਕਰਦੇ ਹੋ। ਜਿਹੜੀ ਤਾਲਿਬਾਨ ਸਰਕਾਰ ਹੈ ਇਸ ਵੇਲੇ ਅਫਗਾਨਿਸਤਾਨ ਦੇ ਵਿੱਚ, ਉਹ ਇੰਡੀਆ ਦੇ ਹੱਥੀ ਚੜੀ ਹੋਈ ਹੈ, ਔਰ ਪਾਕਿਸਤਾਨ 'ਚ ਜਿਵੇਂ ਅੱਜ ਵੀ ਬੰਨੂ ਦੇ ਵਿੱਚ ਬੰਬ ਧਮਾਕੇ 'ਚ 18 ਦੇ ਕਰੀਬ ਜਿਨ੍ਹਾਂ 'ਚ ਪਾਕਿਸਤਾਨੀ ਸੋਲਜਰ ਵੀ ਨੇ, ਦੂਜੇ ਨੇ ਮਾਰੇ ਗਏ ਨੇ, ਔਰ ਇਹ ਜਿਹੜੀ ਲਾਈਨ ਹੈ ਇਸ ਵੇਲੇ ਪਾਕਿਸਤਾਨ ਦੇ ਕੋਲ ਕੋਈ ਚੋਇਸ ਨਹੀਂ ਹੈ ਰਾਦਰ ਦੈਨ ਕਿ ਆਪਣੇ ਬਾਰਡਰਸ ਨੂੰ ਡਿਫੈਂਡ ਕਰਨ ਦੇ, ਕਿਉਂਕਿ ਤਾਲਿਬਾਨ ਹਕੂਮਤ ਇੰਡੀਆ ਦੇ ਸ਼ਹਿਰ ਦੇ ਉੱਤੇ ਕੰਮ ਕਰ ਰਹੀ ਹੈ, ਔਰ ਇਹ ਹੀ ਇੱਕ ਰੀਜ਼ਨ ਹੈ ਕਿ ਵੀ ਇਹਦੇ ਬਾਵਜੂਦ ਕਿ ਅਫਗਾਨਿਸਤਾਨ ਦੇ ਲਈ ਬਹੁਤ ਕੁਰਬਾਨੀ ਕੀਤੀ ਹੈ ਪਾਕਿਸਤਾਨ ਨੇ, ਲੇਕਿਨ ਇਹ ਅਕਿਰਤਕੰਡ ਸਾਬਤ ਹੋ ਰਹੇ ਨੇ ਜਿਹੜੇ ਅੱਜ ਉੱਥੇ ਰੂਲਰ ਨੇ ਉਹਨਾਂ ਦੇ। ਔਰ ਰਣਜੀਤ ਸਿੰਘ ਜੀ ਵੀ, ਸਈਦ ਇਕਬਾਲ ਜੀ ਕਹਿੰਦੇ ਪਾਕਿਸਤਾਨ ਗਵਰਨਮੈਂਟ ਆਰ ਸ਼ੋਰਟ ਸਾਈਟਡ ਐਜ਼ ਯੂ ਸਟੇਟਡ। ਹਾਂਜੀ ਔਰ ਨੂਪਾ ਜੀ ਕਹਿੰਦੇ ਇੰਡੀਆ 'ਚ ਇਹੋ ਜਿਹਾ ਕਾਨੂੰਨ ਪਾਸ ਕਰ ਰਹੇ ਨੇ ਕਿ ਜੋ ਕੋਈ ਵੀ ਕਹਿੰਦੇ ਵਿਦੇਸ਼ ਤੋਂ ਸੈਕਿੰਡ ਹੈਂਡ ਕਾਰ ਨਾ ਲਿਆ ਸਕੇ। ਇੱਥੋਂ ਦਾ ਕਬਾੜ ਲੋਕਾਂ ਦੇ ਗਲੇ ਮੜ ਰਹੇ ਨੇ। ਹਾਂ, ਕਈ ਖੁਸ਼ੀ ਹੋਏਗਾ ਜੀ ਹੁਣ ਨਜ਼ਰ ਆਏਗਾ। ਹਾਂਜੀ ਬਿਲਕੁਲ ਜੀ, ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਔਰ ਪੇਗਨ ਆਰੀਆ ਉਹਨਾਂ ਨੇ ਕਿਹਾ ਕਿ ਇਟਸ ਆਲ ਐਮਪਟੀ ਬਲਾਸਟ, Trump is following Indian political laboratory experiment conclusion, but trusts are different in India. Experiment goes on religion, concert and USA on economy. ਕਾਫੀ ਹੱਦ ਤੱਕ ਤੁਸੀਂ ਠੀਕ ਹੈ ਸਮਝਿਆ ਹੈ, ਤਾਂ ਇਹ ਫੋਕੇ ਫਾਇਰ ਨੇ, ਪਰ ਇਹ ਜਦੋਂ ਵੀ ਕੋਈ ਇਸ ਕਿਸਮ ਦਾ ਮੈਗਲੋਬਲਾਸਟਿਕ ਜਾਂ ਨਾਰਸਿਸਿਸਟ ਕਿਸੇ ਪਾਸੇ ਤੁਰਦਾ ਹੈ, ਕਿਸੇ ਕੰਢੇ ਤਾਂ ਲਾਉਂਦਾ ਹੈ, ਇਹਦੇ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਹੋਣਾ। ਔਰ ਅਮਰੀਕਾ ਦਾ ਜਿਹੜਾ ਓਵਰਆਲ ਇਮੇਜ ਹੈ, ਮੈਨੂੰ ਲੱਗਦਾ ਵੀ ਲੌਂਗ ਟਰਮ ਦੇ ਲਈ ਇਹ ਡੈਮੇਜ ਹੀ ਹੋਇਆ ਹੈ ਜੀ। ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ। ਹਾਂਜੀ, ਔਰ ਫਿਰ ਇਸ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਕਹਿੰਦੇ ਨੇ ਭਗਵੰਤ ਮਾਨ ਵਿੱਚ ਮੀਸਨੇ ਪ੍ਰਕਾਸ਼ ਸਿੰਘ ਬਾਦਲ ਤੇ ਬੁੱਚੜ ਬੇਅੰਤੇ ਦੀ ਰੂਹ ਪ੍ਰਵੇਸ਼ ਕਰ ਗਈ ਹੈ। ਤੁਸੀਂ ਬਿਲਕੁਲ ਕੰਬੀਨੇਸ਼ਨ ਹੈ ਦੋਨਾਂ ਦਾ, ਮੂੰਹ ਘੱਟ ਬੋਲਦਾ ਹੈ ਉਹ ਧਮਕੀਆਂ, ਪਰ ਇਹ ਵੀ ਹੁਣ ਧਮਕੀਆਂ ਤੇ ਆ ਗਿਆ ਉਹਦੇ ਬੁੱਚੜ ਬੇਅੰਤੇ। ਔਰ ਪੰਨੂ ਜੀ ਵੀ, ਔਰ ਦਲਸ਼ੇਰ ਸਿੰਘ ਜੀ ਵੀ, ਫਿਰ ਗੁਰਜੀਤ ਸਿੰਘ ਜੀ ਵੀ, ਗੁਰਮਹਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਉਹਨਾਂ ਨੇ ਸਾਡਾ ਸ਼ੁਕਰੀਆ ਅਦਾ ਵੀ ਕੀਤਾ।
मोहम्मद जाकूब जी होਰਾਂ ਨੇ और ਕਿਹਾ कि रोजे रखो नमाज पढ़ो। नीला बाबा जी भी और फिर इसे तरह हाँ जी एक मैसेज हाँ जी मनप्रीत सिंह जी कहते हैं कि डॉक्टर साहब की अमरीका भारत नाल भी उदा करेगा जिदा उसने यूक्रेन नाल किया। ਦੇਖੋ ਜਿਹੜਾ ਇਸ ਵੇਲੇ ਤੱਕ ਜਿਹੜੀ ਖਾਸ ਤੌਰ ਤੇ ਕੱਲ ਸਟੇਟ ਆਫ ਦਾ ਯੂਨੀਅਨ ਐਡਰੈਸ ਵੀ ਆ, ਹੁਣ ਅਪ੍ਰੈਲ 2 ਤੋਂ ਪਤਾ ਲੱਗੇਗਾ ਵੀ ਕਿੰਨੇ % ਟੈਰਿਫ ਲਾਉਂਦਾ, ਲੇਕਿਨ ਭਾਰਤ ਦਾ ਸ਼ੇਅਰ ਬਾਜ਼ਾਰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਨਵੈਸਟਰਸ ਉੱਥੋਂ ਜਿਹੜੇ ਨੇ ਉਹ ਦੌੜ ਰਹੇ ਨੇ, ਜਿਹੜੇ ਈਵਨ ਡੋਮੈਸਟਿਕ ਸੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਅਜੇ ਤੱਕ ਤਾਂ ਉਹਨਾਂ ਨੇ $100 ਬਿਲੀਅਨ ਤੋਂ ਜ਼ਿਆਦਾ ਕੱਢ ਕੇ ਮਾਰਕੀਟ 'ਚ ਲਿਆ ਕੇ ਰੁਪਈਆ ਸਟੇਬਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਔਰ ਭਾਰਤ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਨੈਗੇਟਿਵ ਵੱਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਰੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।